ਇਹ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਸਾਡੀਆਂ ਜਿਹੜੀਆਂ ਵਿਆਹਾਂ ਦੀਆਂ ਰਸਮਾਂ ਹੁੰਦੀਆਂ ਨੇ, ਬਹੁਤ ਇਹ ਚਰਚਾ ਚੱਲਦੀ ਹੈ ਸਮਾਜਿਕ ਪੱਧਰ ਤੇ। ਜਦੋਂ ਆਪਾਂ ਚਰਚਾ ਕਰਦੇ ਹਾਂ ਕਿ ਵਿਆਹ ਮਹਿੰਗੇ ਹੋ ਗਏ ਨੇ, ਜਾਂ ਸਾਡੇ ਜਿਹੜੇ ਸਾਦੇ ਭੋਗ ਵਿਆਹ ਹੋਣੇ ਚਾਹੀਦੇ ਨੇ, ਤੇ ਇਹ ਨਾ ਨਾ ਸਾਦੇ ਵਿਆਹ ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਇਹ ਇੱਕ ਪੰਜਾਬ ਦੀਆਂ ਸਕੂਲਾਂ ਦੇ ਕੰਧਾਂ ਨਾ ਤੇ ਵੀ ਆਪਾਂ ਪੜ੍ਹਦੇ ਹਾਂ। ਬਿਲਕੁਲ। ਪਰ ਇੱਕ ਪਿੰਡ ਹੈ, ਦੱਸਿਓ ਜ਼ਰੂਰ ਕੀ ਇਹ ਗੱਲ ਸੱਚ ਹੈ ਕਿ ਉੱਥੇ ਹੁਣ ਇਹ ਸਾਰਿਆਂ ਨੇ ਮਤਾ ਪਾਸ ਕੀਤਾ ਹੈ ਵੀ ਲਹਿੰਗਾ ਪਾ ਕੇ, ਜਿਵੇਂ ਸਾਡੀ ਕੋਈ ਧੀ ਭੈਣ ਦਾ ਜਿਹਦਾ ਵਿਆਹ ਹੈ, ਉਹ ਆਨੰਦ ਕਾਰਜ ਹੁਣ ਲਹਿੰਗਾ ਪਾ ਕੇ ਨਹੀਂ ਹੋਇਆ ਕਰਨਗੇ। ਜੇ ਕੋਈ ਹੋਰ ਵੀ ਇਹਦੇ 'ਚ ਚੀਜ਼ਾਂ ਐਡ ਔਨ ਕੀਤੀਆਂ ਤਾਂ ਉਹ ਵੀ ਤੁਸੀਂ ਜ਼ਰੂਰ ਦੱਸਿਓ ਜੀ। ਬਿਲਕੁਲ ਪ੍ਰਵੀਨ ਜੀ, ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ ਭਦਰਾਸ। ਉਸ ਭਦਰਾਸ ਪਿੰਡ ਦੀ ਪੰਚਾਇਤ ਨੇ ਇਹ ਕੁਝ ਫੈਸਲੇ ਲਏ ਨੇ। ਉਹਦੇ ਵਿੱਚ 3-4 ਫੈਸਲੇ ਕਾਫੀ ਚਰਚਾ 'ਚ ਆਏ ਨੇ। ਬੇਸ਼ੱਕ ਉਹ ਕਹਿੰਦੇ ਨੇ ਕਿ ਅਸੀਂ ਸਾਦੇ ਵਿਆਹ ਦੇ ਹਵਾਲੇ ਨਾਲ, ਖਰਚੇ ਘਟਾਉਣ ਦੇ ਹਵਾਲੇ ਨਾਲ ਇਹ ਫੈਸਲੇ ਲਏ ਨੇ, ਔਰ ਠੀਕ ਮਰਿਆਦਾ ਨੂੰ ਕਾਇਮ ਰੱਖਣ ਲਈ ਫੈਸਲੇ ਨੇ, ਪਰ ਉਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਣ ਲੱਗੇ ਨੇ। ਜੀ ਸੋ ਜੀ। ਪਹਿਲਾਂ ਤਾਂ ਮੈਂ ਪੰਚਾਇਤ ਦੇ ਫੈਸਲੇ ਤੁਹਾਡੇ ਸਾਹਮਣੇ ਰੱਖਦਾ। ਉਹਨਾਂ ਨੇ ਫੈਸਲਾ ਲਿਆ ਕਿ ਜਦੋਂ ਵੀ ਮਤਲਬ ਕਿ ਲੰਗਰ ਤਿਆਰ ਹੋਏਗਾ, ਹੁਣ ਕੋਈ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਸਮਾਗਮ ਦੇ ਲਈ, ਚਾਹੇ ਕਿਸੇ ਦਾ ਵਿਆਹ, ਸ਼ਾਦੀ, ਗੁਰੂ ਦਾ ਪ੍ਰੋਗਰਾਮ, ਕਿਸੇ ਦਾ ਭੋਗ, ਕਿਸੇ ਦਾ ਹੋਰ ਤਰ੍ਹਾਂ ਦਾ ਕੋਈ ਸਮਾਗਮ ਹੈ, ਸੋ ਉਸ ਲੰਗਰ ਦੇ ਵਿੱਚ ਚਾਟ ਮਸਾਲੇ ਜੇ, ਤਿੱਖੇ ਮਸਾਲੇ ਜੇ, ਉਹ ਇਹੋ ਜਿਹੀਆਂ ਚੀਜ਼ਾਂ ਨਹੀਂ ਪੈਣਗੀਆਂ। ਸਾਦਾ ਪ੍ਰਸ਼ਾਦਾ ਤਿਆਰ ਹੋਏਗਾ, ਸਾਦੀ ਠੀਕ ਹੈ। ਦਾਲ ਸਬਜ਼ੀ ਤਿਆਰ ਹੋਏਗੀ। ਸੋ ਇੱਕ ਤਾਂ ਇਹ ਹੂੰ ਫੈਸਲਾ ਲਿਆ। ਹੂੰ। ਦੂਸਰਾ, ਉਹ ਕਹਿੰਦੇ ਕਿ ਜਿਹੜਾ ਵੀ ਮਤਲਬ ਕਿ ਪਿੰਡ ਦੇ ਵਿੱਚ ਜਦੋਂ ਵਿਆਹ ਹੁੰਦਾ ਹੈ, ਤਦ ਆਨੰਦ ਕਾਰਜ ਦੇ ਲਈ ਜੇਕਰ ਗੁਰੂ ਘਰ ਦੇ, ਪਿੰਡ ਦੇ ਗੁਰੂ ਘਰ ਨੂੰ ਤੈਅ ਕੀਤਾ ਜਾਂਦਾ ਕਿ ਇਸ ਗੁਰੂ ਘਰ 'ਚ ਕਰਾਉਣੇ ਆ, ਤਾਂ ਬਾਈ ਜੀ ਬਰਾਤ 12 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਆਨੰਦ ਕਾਰਜ ਕਰਾਵੇ। ਉਹ ਕਹਿੰਦੇ ਜੇਕਰ 12 ਵਜੇ ਤੋਂ ਬਾਅਦ ਆਉਂਦੀ ਹੈ ਤਾਂ 11,000 ਰੁਪਏ ਜੁਰਮਾਨਾ ਲੱਗੂਗਾ ਉਹਨਾਂ ਨੂੰ। ਠੀਕ ਹੈ। ਸੋ ਇਸ ਲਈ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰਾਉਣੇ ਹੋਣਗੇ। ਇਸੇ ਤਰ੍ਹਾਂ ਉਹਨਾਂ ਨੇ ਫੈਸਲਾ ਲਿਆ ਕਿ ਜਿਹੜੀ ਵੀ ਬੇਟੀ ਦਾ, ਧੀ ਦਾ, ਬੱਚੀ ਦਾ ਆਨੰਦ ਕਾਰਜ ਹੈ, ਉਹ ਕੁੜੀ ਲਹਿੰਗਾ ਪਾ ਕੇ ਨਹੀਂ ਕਰਾਊਗੀ, ਸਲਵਾਰ ਸੂਟ ਪਾ ਕੇ ਆਨੰਦ ਕਾਰਜ ਕਰਾਊਗੀ। ਜੀ ਜੀ। ਸੋ ਇਸ ਤਰ੍ਹਾਂ ਦੇ ਉਹਨਾਂ ਨੇ ਕੁਝ ਫੈਸਲੇ ਲਏ ਨੇ, ਤੇ ਉਹ ਕਹਿੰਦੇ ਜੀ ਕਿ ਅਸੀਂ ਲੋਕ ਹਿੱਤੀ ਫੈਸਲੇ ਲਏ ਨੇ। ਪਰ ਇਹਦੇ ਨਾਲ ਨਾਲ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਵੇਂ ਤੇਜ਼ ਮਸਾਲੇ ਵਾਲਾ ਮਸਲਾ, ਹੂੰ। ਜੇਕਰ ਤੇਜ਼ ਮਸਾਲੇ ਪਾ ਕੇ ਕੋਈ ਮਤਲਬ ਕਿ ਲੰਗਰ ਬਣਾਉਂਦਾ, ਕੁਛ ਕਰਦਾ, ਤਾਂ ਜੇ ਉਹ ਅਜਿਹਾ ਕੁਛ ਕਰ ਲੈਂਦਾ, 10,000 ਰੁਪਏ ਉਹਨੂੰ ਜੁਰਮਾਨਾ, 2 ਮਹੀਨੇ ਜੋੜਿਆਂ ਦੀ ਸੇਵਾ। ਹੂੰ। ਤੇ ਜੇ ਕੋਈ ਮਤਲਬ ਕਿ ਜਿਹੜਾ ਕਮੇਟੀ ਦਾ ਮੈਂਬਰ ਹੈ, ਗੁਰੂ ਘਰ ਦੀ ਹਾਂਜੀ। ਕਮੇਟੀ ਦਾ ਮੈਂਬਰ ਹੈ, ਕੋਈ ਜੀ। ਪ੍ਰਮੁੱਖ ਨੁਮਾਇੰਦਾ ਹੈ, ਉਹ ਅਜਿਹੀ ਗੱਲ ਕਰਦਾ ਹੈ, ਫਿਰ ਉਹਦੇ ਲਈ ਜੁਰਮਾਨਾ ਵੀ 30,000 ਹੈ, ਤੇ ਉਹਦੇ ਲਈ ਠੀਕ ਹੈ। ਜੋੜਿਆਂ ਦੀ ਸੇਵਾ ਵੀ 3 ਮਹੀਨੇ ਹੈ। ਜੀ। ਸੋ ਹੁਣ ਆਹ ਜਿਹੜੇ ਫੈਸਲੇ ਨੇ, ਉਹਨਾਂ ਚੋਂ ਕੁਝ 'ਚ ਸਵਾਲ ਉੱਠਣ ਲੱਗੇ ਨੇ। ਜਿਵੇਂ ਉਹ ਕਹਿੰਦੇ ਕਿ ਇਹ ਫੈਸਲਾ ਮਤਲਬ ਕਿ ਕਿਹੜੀ ਗੁਰੂ ਮਰਿਆਦਾ ਅਨੁਸਾਰ ਲਿਆ ਕਿ ਬਾਈ ਜੀ 12 ਵਜੇ ਤੋਂ ਬਾਅਦ ਆਨੰਦ ਕਾਰਜ ਨਹੀਂ, ਹੂੰ। ਕਿ ਇਹ ਤਾਂ ਫਿਰ ਬਾਹਮਣਵਾਦ ਵਾਲਾ ਫੈਸਲਾ। ਕਹਿੰਦੇ ਕੁਝ ਧਿਰਾਂ ਨੇ ਸਵਾਲ ਖੜਾ ਕੀਤਾ ਕਿ ਜੀ। ਗੁਰੂ ਸਾਹਿਬ ਦੇ ਅੱਗੇ ਤਾਂ ਜਦੋਂ ਮਰਜ਼ੀ ਤੁਸੀਂ ਸਵੇਰੇ ਸ਼ਾਮ ਉੱਠ ਕੇ ਜਦੋਂ ਤੋਂ ਚਾਹੋ ਸੁਨੇਹਾ ਲੈ ਸਕਦੇ ਹੋ। ਇਸ ਲਈ ਇਹ ਤਾਂ ਇੱਕ ਮਤਲਬ ਸਮਾਂ ਹੱਦ ਤੈਅ ਕਰਨ ਵਾਲਾ ਇੱਕ, ਕਹਿੰਦੇ ਮਤਲਬ ਕਿ ਕਈਆਂ ਨੇ ਸਵਾਲ ਖੜੇ ਕੀਤੇ। ਠੀਕ। ਇਸੇ ਤਰ੍ਹਾਂ ਲਹਿੰਗੇ ਨੂੰ ਲੈ ਕੇ ਵੀ ਕੁਝ ਬੱਚੀਆਂ ਦੇ, ਕੁਝ ਬੀਬੀਆਂ ਦੇ ਇਹ ਵੀ ਸਵਾਲ ਉੱਠ ਰਹੇ ਨੇ ਇਸ ਪਹਿਲੂ ਤੇ ਕਿ ਲਹਿੰਗਾ ਤਾਂ ਇੱਕ ਪੂਰਾ ਮਤਲਬ ਕਿ ਤਨ ਢੱਕਣ ਵਾਲਾ ਕੱਪੜਾ ਹੈ, ਔਰ ਕੋਈ ਉਹ ਭੜਕਾਊ ਕੱਪੜਾ ਨਹੀਂ ਹੈਗਾ, ਕੋਈ ਹੂੰ ਅਜਿਹਾ ਨਹੀਂ ਗਾ। ਸੋ ਉਸ ਤੇ ਰੋਕ ਕਿਉਂ ਹੈ? ਹੂੰ। ਸੋ ਜੀ। ਬੇਸ਼ੱਕ ਹੋ ਸਕਦਾ ਹੈ ਕਿ ਕਮੇਟੀ ਦੀ ਮਨਸ਼ਾ ਇਹਦੇ ਵਿੱਚ ਚੰਗੀ ਹੋਵੇ ਕਿ ਲਹਿੰਗੇ ਪ੍ਰਵੀਨ ਜੀ ਮਹਿੰਗੇ ਬਹੁਤ ਮਿਲਦੇ ਨੇ, ਹੂੰ। ਤੇ ਮਤਲਬ ਕਿ ਉਹ ਉਸ ਕਈ, ਐਂਗਲ ਹਾਂ ਤੋਂ। ਹਾਂ, ਉਸ ਐਂਗਲ ਤੋਂ ਉਹਨਾਂ ਦੇ ਖਰਚੇ ਤੋਂ ਨਜ਼ਰ ਹੋਏਗਾ ਕਿ ਔਰ ਮੁੜ ਕੇ ਪੈਂਦੇ ਨਹੀਂ, ਲਗਭਗ ਇਹ ਕੱਪੜੇ ਪਏ ਰਹਿੰਦੇ ਨੇ ਫਿਰ। ਜੀ ਜੀ। ਇਸ ਲਈ ਉਹਨਾਂ ਦੀ ਮਨਸ਼ਾ ਹੋ ਸਕਦੀ ਹੈ। ਪਰ ਅੱਜ ਕੱਲ੍ਹ ਜ਼ਿਆਦਾਤਰ ਮੈਂ ਦੇਖਣ ਚ ਆਇਆ ਕਿ ਜਿਹੜੇ ਸਧਾਰਨ ਪਰਿਵਾਰ ਨਹੀਂ ਖਰੀਦਦੇ, ਉਹ ਕਿਰਾਏ ਤੇ ਲੈ ਲੈਂਦੇ ਨੇ 2 ਘੰਟਿਆਂ ਬੱਧੀ। ਸੋ ਪਰ ਹੂੰ ਹੂੰ। ਇਸ ਨੂੰ ਲੈ ਕੇ ਵੀ ਇਤਨੀ। ਚਰਚਾ ਛਿੜੀ। ਤੀਸਰਾ ਜਿਹੜਾ ਇਹਨਾਂ ਨੇ ਇਹ ਕਿਹਾ ਕਿ ਹਾਂ ਜੀ ਉਹਨੂੰ 10,000 ਜੁਰਮਾਨਾ, 2 ਮਤਲਬ ਕਿ ਮਹੀਨੇ ਦੀ ਜੋੜਿਆਂ ਦੀ ਸੇਵਾ, ਜਾਂ 30,000 ਜੁਰਮਾਨਾ, 3 ਮਹੀਨੇ ਦੀ ਜੋੜਿਆਂ ਦੀ ਸਜ਼ਾ, ਜੇ ਆਨੰਦ ਕਾਰਜਾਂ ਲਈ ਲੇਟ ਹੋ ਗਏ ਤਾਂ 11,000 ਰੁਪਏ ਦੀ ਪਰਚੀ, ਹੈ ਨਾ। ਸੋ ਇਹਨੂੰ ਲੈ ਕੇ ਵੀ ਕਈਆਂ ਨੇ ਸਵਾਲ ਖੜੇ ਕੀਤੇ ਨੇ ਕਿ ਇਹ ਤਾਂ 5 ਪਿਆਰੇ ਜਥੇਦਾਰ ਸਾਹਿਬਾਨ, ਉਹਨਾਂ ਨੂੰ ਅਧਿਕਾਰ ਖੇਤਰਾ ਸੀ ਕਿ ਕਿਸੇ ਨੂੰ ਸਜ਼ਾ ਲਾਉਣੀ ਹੈ ਕਿ ਨਹੀਂ ਲਾਉਣੀ। ਸੋ ਜੀ। ਇਹ ਕਿਤੇ ਨਵੀਂ ਪਿਰਤ ਨਾ ਪੈ ਜਾਵੇ ਕੱਲ ਨੂੰ। ਹਰੇਕ ਗੁਰੂ ਘਰ ਆਪਣੇ ਆਪਣੇ ਗੁਰੂ ਘਰਾਂ 'ਚ ਤੈਅ ਕਰ ਲਿਆ ਕਰਕੇ ਇੱਥੇ ਆ ਕੇ ਜੋੜੇ ਸਾਫ਼ ਕਰੋ ਜੀ। ਸੋ ਹੂੰ। ਇਸ ਨੂੰ ਲੈ ਕੇ ਵੀ, ਮਰਿਆਦਾ ਨੂੰ ਲੈ ਕੇ ਵੀ ਕਈ ਤਰ੍ਹਾਂ ਸਵਾਲ ਉੱਠੇ ਨੇ। ਪਰ ਪੰਚਾਇਤ ਦੀ ਮੈਨੂੰ ਲੱਗ ਰਿਹਾ ਕਿ ਮਨਸ਼ਾ ਸਮਾਜ ਪੱਖੀ ਹੈ, ਠੀਕ ਹੈ। ਤੇ ਪਰ ਉਹਦੇ ਵਿੱਚ ਕੁਝ ਤਕਨੀਕੀ ਪੱਖ ਤੋਂ, ਧਾਰਮਿਕ ਮਰਿਆਦਾ ਪੱਖ ਤੋਂ ਚੀਜ਼ਾਂ। ਮੈਨੂੰ ਲੱਗਦਾ ਇਸਨੂੰ ਦੁਬਾਰਾ ਘੋਖਿਆ ਜਾ ਸਕਦਾ, ਹੋ ਸਕਦਾ ਇਸ ਦੇ ਉੱਤੇ ਦੁਬਾਰਾ ਵਿਚਾਰ ਹੋ ਜਾਵੇ। ਪਰ ਇਹ ਚਰਚਾ ਖੂਬ ਚੱਲ ਰਹੀ ਹੈ, ਜਦੋਂ ਕਿ ਹੂੰ। ਕਈ ਚਰਚਾਵਾਂ ਇਹ ਵੀ ਆਈਆਂ, ਈਵਨ ਕਈ ਪਿੰਡਾਂ ਦੇ ਵਿੱਚ ਵੀ ਚਰਚਾ ਚੱਲਦੀ ਹੈ ਕਿ ਜਿਸ ਪਿੰਡ ਦੀ ਧੀ ਦਾ ਵਿਆਹ ਹੋਵੇ, ਉਸ ਪਿੰਡ 'ਚ ਆਨੰਦ ਕਾਰਜ ਹੋਣ, ਠੀਕ ਹੈ। ਕਿ ਤਾਂ ਕਿ ਪਿੰਡ ਵਾਸੀ, ਅੱਜ ਕੱਲ੍ਹ ਆਨੰਦ ਕਾਰਜ ਪਰਿਵਾਰ ਦੇ 4 ਜੀ ਹੁੰਦੇ ਨੇ, ਬਾਕੀ ਸਾਰੇ ਉੱਥੇ ਮਤਲਬ ਕਿ ਪੈਲੇਸ 'ਚ। ਖਾਣ ਪੀਣ 'ਚ ਰੁੱਝੇ ਹੁੰਦੇ ਨੇ। ਹੂੰ। ਸੋ ਇਸ ਲਈ ਆਨੰਦ ਕਾਰਜ ਦੀ ਰਸਮ ਵਿਆਹ ਦੀ ਮੁੱਖ ਰਸਮ ਹੈ। ਹੂੰ। ਤੁਸੀਂ ਉਸ 'ਚ ਸ਼ਾਮਲ ਨਹੀਂ ਹੋ ਰਹੇ, ਖਾਣ ਪੀਣ ਹੂੰ। ਤੱਕ ਵਿਆਹ ਰਹਿ ਗਿਆ ਹੁਣ ਤਾਂ।
ਜੀ, ਜੀ। ਸੋ ਇਸ ਨੂੰ ਲੈ ਕੇ ਵੀ ਖੂਬ ਚਰਚਾ ਕਿ ਉਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਜੇਕਰ ਪਿੰਡ ਦੇ ਗੁਰੂ ਘਰ ਚ ਪਿੰਡ ਦੀ ਧੀ ਦਾ ਆਨੰਦ ਕਾਰਜ ਹੋਏਗਾ ਤਾਂ ਸਾਰਾ ਪਿੰਡ ਜੁੜ ਕੇ ਜ਼ਰੂਰ ਬੈਠੇਗਾ। ਸੋ ਹੂੰ। ਇਸ ਲਈ ਇੱਕ ਇਸ ਪਹਿਲ ਕਦਮੀ ਨੂੰ ਦੁਆਰਾ ਲਿਆਉਣ ਦੀ ਵੀ ਚਰਚਾ ਹੋ ਰਹੀ ਹੈ ਤੇ ਆ ਕਪੂਰਥਲੇ ਦੀ ਪਧਾਸ ਪੰਚਾਇਤ ਦੇ ਇਹਨਾਂ ਫੈਸਲਿਆਂ ਦੀ ਵੀ ਚਰਚਾ ਖਾਸੀ ਹੈ ਪ੍ਰਵੀਨ। ਜੀ, ਜੀ, ਜੀ।